ਖਬਰਾਂ ਦੀ ਸ਼ੁਰੂਆਤ ਕਰੀਏ ਸ਼ਰਮਾ ਜੀ, ਲੋਕਾਂ ਦੇ ਮਨਾਂ ਦੇ ਵਿੱਚ ਤੌਖਲੇ ਬਹੁਤ ਜ਼ਿਆਦਾ ਨੇ। ਜੰਗ ਨੂੰ ਲੈ ਕੇ ਹਾਲਾਤ ਬਦਲ ਰਹੇ ਨੇ। ਭਾਵਾਂ ਜਿਨ੍ਹਾਂ ਮੁਲਕਾਂ ਦੇ ਵਿੱਚ ਤੁਸੀਂ ਵੀ ਇਸ ਗੱਲ ਨੂੰ ਕਹਿੰਦੇ ਹੁੰਦੇ ਆ ਕਿ ਪ੍ਰਭਾਵਿਤ ਸਾਰੇ ਨੇ, ਜਿਨ੍ਹਾਂ ਮੁਲਕਾਂ ਦੇ ਵਿੱਚ ਜੰਗ ਲੱਗੀ ਉਹ ਜ਼ਿਆਦਾ ਨੇ ਤੇ ਜਿਨ੍ਹਾਂ ਦੇ ਵਿੱਚ ਨਹੀਂ ਲੱਗੀ ਉਹ ਉਸ ਤੋਂ ਘੱਟ ਨੇ, ਪਰ ਫਰਕ ਜ਼ਰੂਰ ਪਿਆ। ਲਾਕਡਾਊਨ ਦੀਆਂ ਖਬਰਾਂ ਸੁਣ ਰਹੇ ਸੀ, ਲਾਕਡਾਊਨ ਤਾਂ ਕਹਿੰਦੇ ਨਹੀਂ ਹੈ, ਪਰ ਕਈ ਸਵਾਲ ਜ਼ਰੂਰ ਖੜੇ ਨੇ ਸ਼ਰਮਾ ਜੀ। ਪ੍ਰਵੀਨ ਜੀ, ਭਾਰਤ ਦੇ ਵਿੱਚ ਜਦੋਂ ਪ੍ਰਧਾਨ ਮੰਤਰੀ ਨੇ ਇਸ ਹਵਾਲੇ ਨਾਲ ਕਿਹਾ ਕਿ ਕਰੋਨਾ ਕਾਲ ਵਰਗੀ ਸਥਿਤੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਜੀ ਆਪਾਂ ਉਹਦੇ ਲਈ ਤਿਆਰ ਰਹੀਏ, ਤਾਂ ਲੋਕ ਉਹਦੇ ਅੰਦਾਜ਼ੇ ਦੱਸੋ ਕੀ ਲਾਉਣ ਫਿਰ ਹੋਰ। ਕਰੋਨਾ 'ਚ ਲਾਕਡਾਊਨ ਹੀ ਸੀ। ਜੇ ਪ੍ਰਧਾਨ ਮੰਤਰੀ ਪਹਿਲਾਂ ਤਾਂ ਲੰਮਾ ਸਮਾਂ ਬੋਲੇ ਨਾ, 25-26 ਦਿਨ ਇਸ ਜੰਗ ਨੂੰ ਹੋ ਜਾਣ, ਤੁਸੀਂ ਬੋਲੋ ਨਾ, ਅੱਜ 29ਵੇਂ ਦਿਨ 'ਚ ਹੈ, ਤੇ ਜੇ ਬੋਲੋ ਵੀ 25-26 ਦਿਨਾਂ ਬਾਅਦ, ਤਾਂ ਤੁਸੀਂ ਆਪਣੀ ਗੱਲ ਸਪਸ਼ਟ ਕਹਿ ਵੀ ਨਾ ਪਾਓ, ਤੇ ਜੇ ਉਹ ਇੰਨਾ ਗੰਭੀਰ ਮਸਲਾ ਉਹਦੇ ਤੇ ਚਰਚਾ ਵੀ ਨਾ ਕਰੋ ਜੀ, ਤੇ ਫਿਰ ਇਹਦੇ ਅਰਥ ਦੱਸੋ ਕੀ ਲਾਉਣ ਲੋਕ। ਜੀ ਤੇ ਤੁਸੀਂ ਇਸ ਗੱਲ ਦਾ ਸੰਕੇਤ ਕੀਤਾ ਕਿ ਕਰੋਨਾ ਕਾਲ ਵਰਗੀ ਸਥਿਤੀ ਬਣੂਗੀ, ਤੇ ਨਤੀਜਾ ਤੁਸੀਂ ਲੋਕਾਂ ਨੂੰ ਪੈਟਰੋਲ ਪੰਪਾਂ ਤੇ ਗੈਸ ਏਜੰਸੀਆਂ ਦੇ ਬਾਹਰ ਖੜਨ ਲਈ ਮਜਬੂਰ ਕਰਤਾ। ਸਹੀ ਗੱਲ ਹੈ, ਬਿਲਕੁਲ। ਮਤਲਬ ਢੋਲ ਕਹਿੰਦੀਆਂ ਇੱਕ ਪਾਸੇ ਜਿਹੜਾ ਬੰਦਾ ਸਵੇਰੇ ਆਪਣੀ ਦਿਹਾੜੀ ਲਾਉਣ ਨਿਕਲਦਾ, ਉਹਦਾ 30 ਦਾ ਤੇਲ ਲੱਗੇ, ਮੋਟਰਸਾਈਕਲ ਸਕੂਟਰ 'ਚ ਉਹਦਾ 50 ਦਾ ਲੱਗੇ, ਉਹ ਵਾਪਸ ਆਉਣ ਲੱਗੇ ਵਿਚਾਰਾ 2 ਘੰਟੇ ਲਈ ਫੇਰ ਪੰਪ ਤੇ ਲਾਈਨ 'ਚ ਲੱਗਾ ਕਿ ਉਹ ਵੀ ਪਵਾ ਲਵਾਂ 20-30 ਰੁਪਏ ਵਾਲਾ ਜਿੰਨਾ ਖਰਚ ਕੇ ਆਇਆ, ਕਿਉਂਕਿ ਉਹਨੂੰ ਯਕੀਨ ਨਹੀਂ ਕਿ ਸਵੇਰ ਨੂੰ ਪਤਾ ਨਹੀਂ ਮਿਲੂਗਾ ਕਿ ਨਹੀਂ ਮਿਲੂਗਾ। ਜੀ ਸਹੀ ਹੈ। ਤੁਸੀਂ ਇਹ ਸਥਿਤੀ ਪੈਦਾ ਕਿਹਨੇ ਕੀਤੀ? ਤੇ ਕਰੋਨਾ ਕਾਲ ਦਾ ਮਤਲਬ ਤਾਂ ਲਾਕਡਾਊਨ ਸੀ। ਸਹੀ ਹੈ। ਤੇ ਲੋਕਾਂ ਨੂੰ ਲੱਗਾ ਕਿ ਉਸੇ ਤਰ੍ਹਾਂ ਸਾਰਾ ਕੁਝ ਬੰਦ ਹੋ ਜਾਏਗਾ, ਜਦੋਂ ਕਿ ਆਪਾਂ ਵੀ ਜਦੋਂ ਲਾਕਡਾਊਨ ਦੀ ਗੱਲ ਕਰਦੇ ਹਾਂ, ਆਪਾਂ ਵੀ ਇਹ ਗੱਲ ਕਰਦੇ ਹਾਂ ਕਿ ਇਸ ਵਾਰ ਬਿਮਾਰੀ ਦਾ ਮਸਲਾ ਨਹੀਂਗਾ ਨਾਲ ਜੁੜਿਆ ਹੋਇਆ। ਅਜੇ ਤਾਂ ਉਹ ਸਪਸ਼ਟ ਹੋਣਾ ਬਾਕੀ ਆ ਕਿ ਉਹ ਮਤਲਬ ਕਿ ਬੰਦੇ ਦੀ ਕਾਢ ਸੀ ਕਿ ਬਿਮਾਰੀ ਸੀ। ਜੀ ਹੈ ਨਾ, ਪਰ ਤਾਂ ਵੀ ਉਹਦੇ ਵਿੱਚ ਇਹ ਸੀ ਕਿ ਕਿਸੇ ਦੇ ਨੇੜੇ ਨਹੀਂ ਜਾਣਾ, ਕਿਸੇ ਨੂੰ ਮਿਲਣਾ ਨਹੀਂ, ਕਿਸੇ ਨੂੰ ਹੱਥ ਨਹੀਂ ਲਾਉਣਾ। ਹੁਣ ਅਜਿਹਾ ਮਸਲਾ ਤਾਂ ਨਹੀਂ ਨਾ, ਹੁਣ ਤਾਂ ਊਰਜਾ ਸਰੋਤਾਂ ਦੀ ਕਮੀ ਦਾ ਮਸਲਾ, ਤੇ ਉਸ ਕਮੀ ਦੇ ਹਵਾਲੇ ਨਾਲ ਇਹੀ ਹੋ ਸਕਦਾ ਨਾ ਕਿ ਤੁਸੀਂ ਹੋਟਲ, ਢਾਬੇ, ਰੈਸਟੋਰੈਂਟ, ਕੰਟੀਨਾਂ ਉਹਨਾਂ 'ਚ ਕਹਿ ਦੋ ਵੀ ਕਿ ਢਿੱਡ ਭਰਨ ਲਈ ਤਾਂ ਪੱਕੂਗਾ, ਪਰ ਜੀਭ ਦੇ ਸਵਾਦ ਲਈ ਨਹੀਂ। ਤੁਸੀਂ ਕਹੋਗੇ ਕਿ ਸਿਰਫ ਜੇ ਸੱਚਮੁੱਚ ਭੁੱਖ ਹੈ ਤਾਂ ਦਾਲ ਰੋਟੀ ਇੱਕ ਚੀਜ਼ ਬਣਾ ਲਓ ਬਸ, ਜੀ, ਕਿ ਉਹਨਾਂ ਤਾਂ ਕਿ ਸਰ ਸਕੇ ਸਭ ਦਾ। ਤੇ ਜੇ ਸਵਾਦਾਂ ਲਈ 25-25 ਪਕਵਾਨ ਬਣਾਉਣੇ ਨੇ, ਮੈਨੂ ਅਨੁਸਾਰ ਚੱਲਣਾ, ਫਿਰ ਬੰਦ ਨੇ। ਇਹ ਹੋ ਸਕਦਾ ਇਹ ਕਟੌਤੀ ਲੱਗ ਜਾਵੇ। ਜੀ ਹੋ ਸਕਦਾ ਤੁਸੀਂ ਸਵੇਰ ਸ਼ਾਮ ਦਾ ਟ੍ਰੈਫਿਕ ਕਰ ਦੋ, ਵੀ ਸਵੇਰੇ 2 ਘੰਟੇ ਚੱਲ ਸਕਦੀਆਂ, ਸ਼ਾਮ ਨੂੰ 2 ਘੰਟੇ ਚੱਲ ਸਕਦੀਆਂ। ਸਕੂਲਾਂ 'ਚ ਜਾਂ IT ਵਾਲੀਆਂ ਕੰਪਨੀਆਂ ਆਨਲਾਈਨ ਕਰ ਦੋ ਜੀ ਸਾਰਾ ਕੁਝ, ਇਹੋ ਜਿਹਾ ਕੁਝ ਕਰ ਸਕਦੇ ਹੋ। ਹੋ ਸਕਦਾ ਤੁਸੀਂ ਵੀਕਐਂਡ ਬਿਲਕੁਲ ਬੰਦ ਕਰ ਦੋ, ਸ਼ਨੀ ਐਤਵਾਰ ਕੇ ਕੋਈ ਟ੍ਰੈਫਿਕ ਨਹੀਂ ਹੋਊਗਾ, ਹੈਨਾ। ਹੋ ਸਕਦਾ ਤੁਸੀਂ ਕਹੋਗੇ ਸਿਰਫ ਕਮਰਸ਼ੀਅਲ ਗੱਡੀਆਂ ਚੱਲਣਗੀਆਂ ਜੀ। ਸੋ ਇਸ ਲਈ ਇਹਨਾਂ ਸੰਭਾਵਨਾਵਾਂ ਦਾ ਤਾਂ ਹੈਗਾ ਕਿ ਇਹੋ ਜਿਹਾ ਲਾਕਡਾਊਨ ਲੱਗ ਸਕਦਾ ਜੀ, ਪਰ ਸਰਕਾਰ ਹੁਣ ਇਹ ਕਹਿਣ ਤੇ ਜ਼ੋਰ ਦੇ ਰਹੀ ਹੈ ਕਿ ਸਾਡੇ ਕੋਲ ਤਾਂ ਪ੍ਰਬੰਧ ਹੈਗਾ, ਸਾਡੇ ਕੋਲ 60 ਦਿਨਾਂ ਦੀ LPG ਹੈਗੀ ਹੈ, ਸਾਡੇ ਕੋਲ 60 ਦਿਨਾਂ ਦਾ ਪੈਟਰੋਲ ਡੀਜ਼ਲ ਹੈਗਾ। ਕਹਿੰਦੇ 8 ਲੱਖ ਟਨ LPG ਦਾ ਪ੍ਰਬੰਧ ਹੈ, ਅਗਲੇ 60 ਦਿਨਾਂ ਦੀ ਸਾਡੇ ਕੋਲ ਗੈਸ ਤੇ ਤੇਲ ਹੈਗਾ, ਸਿਰਫ 60 ਦਿਨਾਂ ਦਾ ਜੀ। ਉਹ ਤੋਂ ਬਾਅਦ ਜ਼ਿੰਦਗੀ ਹੈ, ਜ਼ਿੰਦਗੀ ਹੈ ਨਹੀਂ। ਸਹੀ ਗੱਲ। ਜਾਂ ਤਾਂ ਦੋ ਗਰੰਟੀ ਕਿ 60 ਦਿਨਾਂ ਦੇ ਅੰਦਰ ਅੰਦਰ ਜੰਗ ਮੁੱਕ ਜਾਣੀ ਹੈ। ਮੈਂ ਕੱਲ ਵੀ ਗੱਲ ਕਰ ਰਿਹਾ ਸੀ ਕਿ ਜਿਹੜੇ ਬੇੜੇ ਉੱਥੇ ਫਸੇ ਨੇ ਜੀ, ਠੀਕ ਹੈ, ਸਾਡੇ ਵਾਲੇ ਮੁਲਕਾਂ ਦੇ ਵਿੱਚ ਹਫ਼ਤੇ 'ਚ ਪਹੁੰਚ ਜੂਗਾ, ਉੱਥੋਂ ਬੇੜਾ 5 ਦਿਨਾਂ 'ਚ ਪਹੁੰਚ ਜੂਗਾ, ਤੇ ਪਰ ਜੇ ਹੁਣ ਅੱਜ ਮੁੱਕ ਜਵੇ ਜੰਗ ਔਰ ਸਾਰੇ ਖੁੱਲ ਜਾਣ ਤਾਂ ਉੱਥੋਂ ਲੰਘਣ ਲਈ ਤੇ ਆਪੋ ਆਪਣੇ ਟਿਕਾਣਿਆਂ ਤੇ ਪਹੁੰਚਣ ਲਈ ਤੇ ਸਾਰੇ ਸਿਸਟਮ ਨੂੰ ਰੈਲਾ ਹੋਣ ਲਈ ਤਾਂ ਵੀ 2 ਮਹੀਨੇ ਲੱਗ ਜਾਣੇ ਜੀ। ਸਹੀ ਹੈ। ਤੇ ਫਿਰ 2 ਮਹੀਨਿਆਂ ਦਾ ਤੁਹਾਡੇ ਕੋਲ ਤੁਸੀਂ ਕਹਿੰਦੇ ਪ੍ਰਬੰਧ ਹੈ। ਸੋ ਇਸ ਲਈ ਇਹ ਸਥਿਤੀ ਜਿੰਨੀ ਗੰਭੀਰ ਹੈ, ਉਨੀ ਗੰਭੀਰਤਾ ਨਾਲ ਕੀ ਅਜੇ ਵੀ ਸਰਕਾਰਾਂ ਨਹੀਂ ਲੈ ਰਹੀਆਂ ਜੀ। ਜਿੱਦਾਂ ਹੀ ਦੇਸ਼ ਭਰ 'ਚ ਪ੍ਰਧਾਨ ਮੰਤਰੀ ਦੇ ਹਵਾਲੇ ਨਾਲ ਇਹ ਮੁੱਦਾ ਬਣਿਆ ਤੇ ਫਿਰ ਕੇਂਦਰ ਨੇ ਆਪਣੇ 3 ਮੰਤਰੀ ਕਰਤੇ, ਕਰੋ ਮੀਡੀਆ 'ਚ 2 ਬਾਈਟਾਂ ਜੀ, ਲਾ ਦੋ IT ਵਾਲਿਆਂ ਨੂੰ ਕਿ ਲੋਕਡਾਊਨ ਨਹੀਂ ਲਾ ਰਹੇ, ਕੋਈ ਲੋਕਡਾਊਨ ਨਹੀਂ। ਧੰਨਵਾਦ ਜੀ, ਤੁਸੀਂ ਲੋਕਾਂ ਨੂੰ ਇਹ ਜਾਣਕਾਰੀ ਦਿੱਤੀ। ਉਹਦੇ ਵਿੱਚ ਤੁਸੀਂ ਮਤਲਬ ਕਿ ਕਰਨ ਰਿਜਾਜੂ, ਨਿਰਮਲਾ ਸੀਤਾਰਮਨ, ਹਰਦੀਪ ਪੁਰੀ ਇਹ ਲਾਤੇ ਕੰਮ ਤੇ ਜਨਾਬ ਸਥਿਤੀ ਤਾਂ ਇਹ ਹੈ ਕਿ ਯਕੀਨ ਤੁਹਾਡੇ ਤੇ ਕਰ ਲੈਣ ਲੋਕ। ਸਹੀ ਗੱਲ। ਜਿਹੜੇ ਮੰਤਰੀ ਨੂੰ ਤੁਸੀਂ ਸਾਹਮਣੇ ਲਿਆਂਦਾ ਉਹ ਇੱਕ ਵਿਦੇਸ਼ੀ ਫਾਈਲਾਂ ਦੇ ਮਾਮਲੇ 'ਚ ਘਿਰਿਆ ਹੈ ਨਾ, ਤੇ ਦੂਸਰਾ ਜਿਹੜਾ ਦੇਸ਼ ਦਾ ਮੁਖੀ ਹੈ ਉਹ ਇੱਕ ਟਵੀਟ ਦੇ ਹਵਾਲੇ ਨਾਲ ਇੱਕ ਸਵਾਲਾਂ ਦੇ ਘੇਰੇ 'ਚ ਘਿਰਿਆ ਜੀ, ਹੈ ਨਾ। ਜਿਹੋ ਜਿਹੇ ਦੋਸ਼ ਉਸ ਟਵੀਟ 'ਚ ਇੱਕ ਮਹਿਲਾ ਨੇ ਲਾਏ ਨੇ ਤੇ ਨਾ ਤਾਂ ਉੱਥੋਂ ਜਵਾਬਦੇਹ ਹੋ ਰਿਹਾ, ਨਾ ਉਹਦੇ ਤੇ ਹੁਣ ਉਹੋ ਜਿਹੇ ਸਿਆਸੀ ਹਮਲੇ ਹੋ ਪਾ ਰਹੇ ਨਾ। ਬਿਲਕੁਲ। ਹੁਣ ਕਿਉਂ ਚੁੱਪ ਹੋ ਗਏ?
ਸੁਬਰਾਮਨੀਅਮ ਸਵਾਮੀ ਦੀ ਇੱਕ ਚੱਲ ਰਹੀ ਹੈ ਕਲਿੱਪ, ਬਿਲਕੁਲ ਦਿਓ ਨਾ ਉਹਦਾ ਜਵਾਬ। ਨਾਲੇ ਉਹ ਤਾਂ ਕਾਂਗਰਸੀ ਵੀ ਨਹੀਂ, ਉਹ ਤਾਂ ਭਾਜਪਾ ਹੀ ਹੈ। ਮੈਂ ਕਹਿੰਦਾ ਇਹ ਤੋਂ ਪਹਿਲਾਂ ਵੀ ਕਿੰਨੇ ਬੀਜੇਪੀ ਵਾਲਿਆਂ ਨੇ ਕਈਆਂ ਨੇ ਸਵਾਲ ਖੜੇ ਕੀਤੇ ਨੇ, ਪਰ ਦੋ ਪਹਿਲੂ ਤਾਜ਼ੇ ਘਟਨਾਕ੍ਰਮ ਜਿਹਨੇ ਤੁਹਾਡੀ ਮਤਲਬ ਕਿ ਜੀਵ ਨੂੰ ਤਾਲਾ ਲਵਾਤਾ, ਤੁਸੀਂ ਦੱਸਦੇ ਕਿਉਂ ਨਹੀਂ ਆ ਕੇ ਹੁਣ? ਫਿਰ ਬੋਲੋ ਨਾ। ਸਹੀ ਬਿਲਕੁਲ। ਹੁਣ ਉਹ ਹਮਲਾਵਰ ਰੁਖ ਕਿੱਥੇ ਹੈ ਕਿ ਚਲੇ ਜਾਓ ਪਾਕਿਸਤਾਨ, ਦੇਸ਼ ਦੇ ਗੱਦਾਰ, ਰਾਸ਼ਟਰਵਾਦ ਨਾਲ ਧੋਖਾ, ਦੇਸ਼ ਧਰੋਹੀ। ਉਹ ਨਹੀਂ ਲੱਭ ਰਿਹਾ ਹੁਣ ਕਿਉਂ ਨਹੀਂ ਲੱਭਦਾ? ਤੇ ਜਿਹੋ ਜਿਹੇ ਸੰਗੀਨ ਆਰੋਪ ਨੇ ਜੀ ਜਨਾਬ, ਉਹਦੀ ਸਫਾਈ ਦੇਣ ਲਈ ਆਜੋ ਸਾਹਮਣੇ, ਇਸ ਵਿਸ਼ੇ ਦੀ ਸੰਸਦ ਚ ਬਹਿਸ ਕਰਾ ਲਓ। ਸਹੀ ਹੈ, ਬਿਲਕੁਲ। ਉਹਨਾਂ ਤੋਂ ਸਬੂਤ ਹੀ ਮੰਗ ਲਓ, ਕਰੋ ਨਹੀਂ ਦਮ। ਸੋ ਇਸ ਲਈ ਤੁਸੀਂ ਅਸਲ ਸਥਿਤੀ ਦਾ ਸਾਹਮਣਾ ਕਰਨ ਤੋਂ ਭੱਜ ਰਹੇ ਹੋ। ਤੇ ਜੇ ਤੁਹਾਡਾ ਤੰਤਰ ਜੰਤਰ ਹੁਣ ਇਸ ਮਸਲੇ ਤੇ ਚੁੱਪ ਹੈ ਜੀ, ਕੀ ਇਹਦਾ ਅਰਥ ਇਹ ਵੀ ਲਾਈਏ ਕਿ ਤੁਹਾਡੇ ਵੀ ਜਿਹੜੇ ਆਕਾ ਨੇ ਪਾਰਟੀ ਪੱਧਰ ਤੇ ਜਾਂ ਆਪਾਂ ਕਹੀਏ ਇੱਕ ਵਿਚਾਰਧਾਰਾ ਦੇ ਪੱਧਰ ਤੇ, ਕੀ ਉਹਨਾਂ ਨੇ ਕੋਈ ਮਨ ਬਣਾ ਲਿਆ ਬਦਲਣ ਦਾ? ਕੀ ਗੱਲ ਉਧਰ ਤੱਕ ਨੂੰ ਵੀ ਜਾ ਰਹੀ ਹੈ? ਸਹੀ, ਠੀਕ ਹੈ। ਹੋ ਸਕਦਾ ਕਿ ਚੱਲਦੀ ਜੰਗ 'ਚ ਘੋੜੇ ਨਹੀਂ ਬਦਲਦੇ, ਅਗਲੇ ਕਹਿੰਦੇ ਕਿ ਇਸ ਸਥਿਤੀ 'ਚ ਕਾਹਨੂੰ ਬਦਲਣਾ, ਆਹ ਕਾਲਜਾ ਲੰਘ ਜਾਵੇ, ਜਾਂ ਜੇ ਹੁਣ ਹਟਾਵਾਂਗੇ ਤਾਂ ਲੋਕਾਂ ਨੂੰ ਲੱਗੂਗਾ ਕਿ ਮੋਹਰ ਸੱਚੀ ਹੈ। ਪਰ ਇਹ ਤੁਹਾਡੇ ਹੀ ਘਰਾਂ 'ਚੋਂ ਗੱਲਾਂ ਆਉਣ ਲੱਗ ਪਈਆਂ ਕਿ ਕੱਲ ਨੂੰ ਕਹਿਣਗੇ ਜੀ ਸਿਹਤ ਠੀਕ ਨਹੀਂ ਜੀ, ਹੁਣ ਐ ਹੋ ਗਿਆ ਜੀ, ਛੱਡ ਕੇ ਪਰੇ ਹੋ ਸਕਦੇ। ਇੱਥੋਂ ਤੱਕ ਤੁਹਾਡੇ ਹੀ ਉਹ ਜੋਤਸ਼ੀ ਲੱਗ ਗਏ ਕਿ ਜੀ 27 'ਚ ਤਾਂ ਨਵਾਂ ਪ੍ਰਧਾਨ ਮੰਤਰੀ ਮਿਲ ਜੂਗਾ ਜੀ, ਇਹ ਹੋ ਜੂਗਾ। ਇਹੋ ਜਿਹੀਆਂ ਗੱਲਾਂ ਜਿਹੜੀਆਂ ਚੱਲ ਰਹੀਆਂ ਨੇ, ਤੁਸੀਂ ਕੋਈ ਵੀ ਸਥਿਤੀ ਸਪਸ਼ਟ ਨਹੀਂ ਕਰ ਰਹੇ। ਨਾ ਤੁਸੀਂ ਜੰਗ ਨੂੰ ਲੈ ਕੇ ਲੋਕਾਂ ਨੂੰ ਸਥਿਤੀ ਸਪਸ਼ਟ ਕਰ ਪਾ ਰਹੇ, ਨਾ ਤੁਸੀਂ ਆਪਣੇ ਆਪ ਨੂੰ ਲੈ ਕੇ, ਨਾ ਆਪਣੇ ਕਿਰਦਾਰਾਂ ਤੇ ਉੱਠ ਰਹੇ ਸਵਾਲਾਂ ਨੂੰ ਲੈ ਕੇ। ਸੋ ਇਸ ਲਈ ਤੁਸੀਂ ਸਾਹਮਣਾ ਕਰਨ ਤੋਂ ਜਦੋਂ ਭੱਜੋਗੇ ਤਾਂ ਦੇਸ਼ ਨੂੰ ਇੱਕ ਤਰ੍ਹਾਂ ਤੁਸੀਂ ਲਵਾਰਸ ਛੱਡ ਰਹੇ ਹੋ। ਬਿਲਕੁਲ ਜੀ। ਕਰ ਲਈ ਸੂਬਿਆਂ ਨਾਲ ਮੀਟਿੰਗ ਜੀ, 5 ਸੂਬੇ ਛੱਡ ਲਏ, ਉਹਦੇ ਵਿੱਚ ਜਿੱਥੇ ਜਿੱਥੇ ਚੋਣਾਂ ਨੇ, ਠੀਕ ਆ ਵੀ ਉੱਥੇ ਨਹੀਂ ਅਸੀਂ ਛੇੜ ਸਕਦੇ। ਆਂਧਰਾ ਪ੍ਰਦੇਸ਼, ਤਾਮਿਲਨਾਡੂ, ਪੌਂਡੀਚੇਰੀ, ਅਸਾਮ, ਪੱਛਮੀ ਬੰਗਾਲ, ਇੱਥੇ ਚੋਣਾਂ ਨੇ ਜੀ, ਇਹਨਾਂ ਨੂੰ ਛੱਡ ਕੇ ਬਾਕੀ ਮੁੱਖ ਮੰਤਰੀ ਨਾਲ ਗੱਲ ਜੀ, ਕੈਸੀ ਤਿਆਰੀ ਹੈ ਤੁਹਾਡੀ, ਕੀ ਪ੍ਰਬੰਧ ਨੇ ਜੀ, ਕੀ ਕਰੋਗੇ ਜੀ, ਉਹ ਕੀ ਕਰਨਗੇ ਵੀ। ਸੈਂਟਰ ਦੀਆਂ ਜ਼ਿੰਮੇਵਾਰੀਆਂ ਦੱਸੀਆਂ ਕੁਝ। ਹੁਣ ਜਿਹੜਾ ਕੰਮ ਹੁਣ ਸੈਂਟਰ ਦੇ ਕਰਨ ਦਾ, ਉੱਥੇ ਤੁਸੀਂ ਕਹਿੰਦੇ ਹੋ ਅਸੀਂ ਸੂਬਿਆਂ ਨੂੰ ਪੁੱਛ ਰਹੇ ਹਾਂ। ਜਦੋਂ ਅਮਰੀਕਾ ਨਾਲ ਡੀਲ ਹੋ ਰਹੀ ਸੀ ਤਾਂ ਸੂਬਿਆਂ ਦੀ ਯਾਦ ਕਿਉਂ ਨਹੀਂ ਆਈ? ਜਿਹੜਾ ਅਸਰ ਲੋਕਾਂ ਦੇ ਸੂਬਿਆਂ ਤੇ ਪੈਣਾ ਹੈ, ਤਾਂ ਉਹਨਾਂ ਦੀ ਸਲਾਹ ਲਈ ਸੀ ਜੀ, ਤਾਂ ਉਹਨਾਂ ਦੀ ਰਾਏ ਲਈ ਸੀ। ਹੁਣ ਵੀ ਤੁਸੀਂ ਇਹ ਡਰਾਮਾ ਕੀਤਾ, ਸਰਬ ਪਾਰਟੀ ਮੀਟਿੰਗ ਤੋਂ ਲੈ ਕੇ ਮੁੱਖ ਮੰਤਰੀਆਂ ਨਾਲ, ਤੁਹਾਨੂੰ ਜੋ ਤੁਹਾਡੇ ਕਾਰਪੋਰੇਟ ਘਰਾਣੇ ਨੇ ਪੱਟੀ ਪੜਾਉਣੀ, ਤੁਸੀਂ ਉਹ ਫੈਸਲੇ ਲੈਣੇ, ਉਹੀ ਲੈਣੇ। ਬਿਲਕੁਲ। ਸੋ ਇਸ ਲਈ ਇੰਨੀ ਮੂਰਖ ਨਾ ਸਮਝੋ ਜਨਤਾ ਨੂੰ ਕਿ ਜਨਤਾ ਸਮਝ ਨਹੀਂ, ਸਭ ਦਿਖਦਾ ਜਨਾਬ। ਜੀ ਬਿਲਕੁਲ। ਨਾਲੇ ਜਦੋਂ ਤੁਸੀਂ ਉਹ ਗੱਲ ਕਹਿ ਰਹੇ ਸੀ ਨਾ ਵੀ ਕਿਸੇ ਮਸਲੇ ਤੇ ਨਹੀਂ ਬੋਲ ਰਹੇ, ਕਿਸੇ ਮਸਲੇ ਤੇ ਦੱਸ ਨਹੀਂ ਰਹੇ, ਨਾ ਮਣੀਪੁਰ ਤੇ ਬੋਲਦੇ ਆ, ਬੋਲਣ ਦੀ ਤਾਂ ਆਦਤ ਹੀ ਨਹੀਂ ਸਾਹਿਬ ਦੀ। ਬੋਲਦੇ ਨੇ ਪਰ ਜਿਵੇਂ ਤੁਸੀਂ ਕਹਿੰਦੇ ਹੁੰਦੇ ਵੀ ਸਟੇਜਾਂ ਤੋਂ ਬੋਲਦੇ ਨੇ, ਸਿਆਸੀ ਸਟੇਜਾਂ ਤੋਂ, ਰੈਲੀ ਵਾਲੀਆਂ ਸਟੇਜਾਂ ਤੋਂ ਬੋਲਦੇ ਨੇ। ਤੇ ਆਹ ਜਿਹੜੇ ਲੰਘੇ ਦੋ ਵਰਤਾਰਿਆਂ ਦਾ ਤੁਸੀਂ ਜ਼ਿਕਰ ਕੀਤਾ, ਸੁਬਰਾਮਨੀਅਮ ਸਵਾਮੀ ਦੀ ਤਾਂ ਕਈ ਦਿਨਾਂ ਦੀ ਉਹ ਇੰਟਰਵਿਊ ਵਾਇਰਲ ਹੋ ਰਹੀ ਹੈ, ਪਰ ਉਹਦੇ ਤੇ ਕੋਈ ਕਿੰਤੂ ਪ੍ਰੰਤੂ ਨਹੀਂ, ਕੋਈ ਉਹਦੇ ਤੇ ਗੱਲਬਾਤ ਨਹੀਂ ਗੀ। ਕੌਮਾਂਤਰੀ ਮਸਲੇ ਤਾਂ ਬਹੁਤ ਵੱਡੀ ਗੱਲ ਆ, ਦੇਸ਼ ਦੇ ਮਸਲਿਆਂ ਤੇ ਨਹੀਂ ਕਈ ਵਾਰੀ ਸਾਹਿਬ ਆਪਾਂ ਨੂੰ ਬੋਲਦੇ ਨਜ਼ਰ ਆਉਂਦੇ। ਜ਼ਮੀਨ